दुनिया ते दुनिया चढ़ी पई कदों गड्डी लगे। हाँ जद गड्डी लगदी है ना उत्ते बच्चे दे कल्ले बंदे दा जेड़ा कमजोर बंदा ओदा की काम उत्ते चढ़ गया उत्ते थल्ले आके मर गया। इंज मैं बैठा मैं अल्लाह नूं कहा मैं कि गल दूं अल्लाह नूं याद किया भी सानू कितना जाना अगर आप बक्की नहीं देखा गुजर तो पछाणेंगे। हाँ वो बड़े ने छोटे नूं जाड़िया पहले। हाँ यानी इन्ना क टाइम जिन्ना कला बच्चे चढ़ जाते हैं जी जी इन्ना क टाइम रब ने लाया। अच्छा उत्ते कुंडे नहीं होंगे गड्डी उठी होंगी है माल। हाँ हाँ असि उत्ते जाके कुंडे फड़ के बैठे ही हैं। गड्डी चल गई गड्डी नहीं चली। हाँ पौड़ी चौक दुनिया नूं पता लग गया पौड़ी लगी। ओ अच्छा पौड़ी दे तो 10 टकरे हो गए 3 मिनटां दे विच टुट गई वजन इन्नी दुनिया। की होया जे दौलत खुस गई मिल जाएगी पर लभणे नहीं जो लाल गवाके आए सां। बस 4 दिनां दा रौला है असी मुड़ जाना ਐਵੇਂ ਚੱਲਿਆਂ ਵਾਂਗੂ ਆਸ ਲਗਾ ਕੇ ਆਏ ਸਾਂ। ਅਸੀਂ ਸਾਹਮਣੇ ਆਏ ਨਾ ਜਦੋਂ अच्छा ਉਹਨਾਂ ਨੇ ਕਿ ਉਹਨਾਂ ਦੇ 4 ਬੱਚੇ ਤੁਰੇ ਆਉਂਦੇ अच्छा ਫੌਜੀ ਆ ਗਿਆ ਪਹਿਲਾਂ ਉੱਠ ਕੇ ਉਹ ਪੁੱਤਰੋ ਵੀ ਇਕੱਲੇ ਹੀ ਤੁਰੇ ਆਉਂਦੇ ਅਸੀਂ ਕਿਹਾ ਜੀ ਇਹ ਚਾਰੇ ਇਕੱਲੇ ਹੀ ਉਹ ਯਾਰ ਬੱਚੇ ਉਹ ਹੈਰਾਨ ਹੋ ਗਿਆ ਫੌਜੀ ਪੁੱਤਰੋ ਘਬਰਾਓ ਨਾ ਹੁਣ ਨਹੀਂ ਘਬਰਾਣਾ ਬਾਹੋਂ ਪੜਿਆ ਸਾਨੂੰ ਪਾਕਿਸਤਾਨ ਤੁਹਾਡਾ ਪਾਕਿਸਤਾਨ ਅੰਬੜਾਂ ਨੂੰ ਯਾਦ ਕਰਦੇ ਰਹੇ ਤੁਸੀਂ ਯਾਦ ਆਂਦਾ ਰਿਹਾ ਕਿਤੇ ਨਾ ਕਿਤੇ ਕੀ ਹਾਂ ਰੋਜ਼ ਹੀ ਯਾਦ ਆਉਂਦਾ। ਅੱਛਾ ਉਵੇਂ ਹੀ ਦੱਸਦਾ ਖਾਬਾਂ ਆਂਦੀਆਂ ਖਾਬ ਚ ਨਹੀਂ ਹੁੰਦੀ ਨਕਸ਼ਾ ਹੀ ਕੱਟ ਲਿਆ ਨਕਸ਼ਾ ਕੱਟ ਲਿਆ ਅੱਖਾਂ ਦੇ ਸਾਹਮਣੇ। ਦਿਲ ਕਰਦਾ ਆਪਣਾ ਪਿੰਡ ਪਿਛਾ ਹੰਬੜਾਂ ਵੇਖੇ ਕੋਈ ਮੌਕਾ ਮਿਲੇ ਕਿਸ ਤਰ੍ਹਾਂ ਦਾ ਕੋਈ ਵੀਜ਼ਾ ਕੋਈ ਪਰਮਿਟ ਦੇ ਮੌਕੇ ਦੀ ਗੱਲ ਸੁਣ ਲਾ ਹੁਣ ਤਾਂ ਬੁੱਢੇ ਹਾਂ यानी तब्दीली फिर मैं कहना कर देना तेरी मिनट तो पहले हमला हो। अच्छा मतलब ਤੁਸੀਂ ਇੱਥੇ ਸਾਰਾ ਕੁਝ ਛੱਡ ਛੜਾ ਕੇ ਤੁਸੀਂ ਹਮਣਾ ਟੁਰ ਜਾਓ। ਠੀਕ ਕੋਈ ਉਹਨਾਂ ਦੇ ਨਾਮੇ ਕੋਈ ਸੁਨੇਹਾ ਕੋਈ ਜਿਹੜਾ ਕੋਈ ਯਾਰ ਸੱਜਣ ਸੀ ਹੁਕਮੀ ਅੱਛਾ ਕੱਤੀ ਉਹ ਸਾਡੇ ਘਰ ਦੇ ਨਾਲ ਸੀ। ਹਾਂ ਹੁਕਮੀ ਅੱਛਾ ਉਹ ਬੀਬੀ ਸੀ ਜਾਂ ਬੰਦਾ ਸੀ ਬੀਬੀ ਸੀ ਜਾਂ ਬੰਦਾ ਸੀ ਅੱਛਾ ਉਹਦਾ ਪੁੱਤਰ ਸੀ ਉਹ ਸਾਨੂੰ ਲੁਧਿਆਣੇ ਨਾਲ ਲਿਜਾਂਦਾ ਹੁੰਦਾ ਸੀ ਉਹ ਲਿਆਉਂਦਾ ਹੁੰਦਾ ਸੀ ਆਪਣਾ ਦੁਕਾਨ ਕੀਤੀ ਸੀ ਉਹਨਾਂ ਦੁਕਾਨ ਦਾ ਸੌਦਾ ਲਿਆਂਦੇ ਰਹੇ ਸੀ। ਅੱਛਾ ਲੋਡੂਵਾਲ ਜਿਹੜਾ ਕੈਂਪ ਲੱਗਾ ਸੀ ਤੁਹਾਡਾ ਮਹੀਨਾ ਤੁਸੀਂ ਉੱਥੇ ਠਹਿਰੇ ਉਹ ਸਾਰੀ ਦੁਨੀਆ ਹੰਬੜਾਂ ਦੀ ਸੀ ਕਿ ਨਾਲ ਹੋਰ ਨਾ ਪਿੰਡਾਂ ਦਾ ਵੀ ਪਿੰਡਾਂ ਦੀ ਸੀ। ਅੱਛਾ ਸਹੀ ਮੋਟਾ ਕੈਂਪ ਲੱਗ ਗਿਆ ਸੀ ਬਾਬਾ ਇਕੱਠ ਹੋ ਗਿਆ ਸੀ ਦੁਨੀਆ ਇਕੱਠੀ ਉੱਥੇ ਨਹੀਂ ਉੱਥੇ ਚਿੜੀ ਭੈਣ ਚੋਦੀ ਇੰਨਾ ਕੰਪ ਥਾਂ ਤੇ ਲੱਗੇ ਸੀ। ਲੁਧਿਆਣੇ ਵੀ ਕੰਪ ਲੱਗਿਆ ਸੀ ਹਾਂਜੀ ਹਾਂਜੀ ਉੱਥੇ ਵੀ ਲੱਗਾ ਸੀ ਉਹ ਲੈਣ ਦਾ ਕਦੀ ਮੈਂ ਲੁਧਿਆਣੇ ਜਾ ਵੜਦੇ ਲੈਣੇ ਲੈਣ ਮੈਂ ਭੱਜ ਕੇ ਤੇ ਲੋਡੂ ਵਾਲਾ ਵੜਦਾ ਸੀ। ਤੁਸੀਂ ਤੇ ਭੇਤੀ ਹੋਣਾ ਉਸ ਇਲਾਕੇ ਹਾਂ ਭੇਤੀ। ਅੱਛਾ ਬਾਬਾ ਜੀ ਫਿਰ ਤੁਸੀਂ ਉੱਥੋਂ ਤੁਸੀਂ ਉੱਠੇ ਹੋ ਕੈਂਪ ਵਾਲੀ ਜਗ੍ਹਾ ਤੋਂ ਹਾਂ ਤੇ ਫਿਰ ਅੱਗੇ ਤੁਸੀਂ ਮੂੰਹ ਗਾਂ ਕਿੱਧਰ ਨੂੰ ਕੀਤਾ ਫਿਰ ਅਸੀਂ ਮੂੰਹ ਕੀਤਾ ਗੱਡੀ ਨੇ। ਅੱਛਾ ਅੱਛਾ ਉੱਥੇ ਫਿਰ ਤੁਸੀਂ ਗੱਡੀ ਤੇ ਬੈਠੇ ਹੋ। ਅੱਛਾ ਫਿਰ ਰੱਬ ਜੀ ਇੱਕ ਕੁਦਰਤ ਹੋਰ ਵੀ ਦੇਖਣਾ ਜ਼ਰੂਰ ਮੈਂ ਅਸਲੀ ਗੱਲ ਦੱਸੋ। ਅਸੀਂ ਬੱਚੇ ਸੀ ਹਾਂ ਚਾਰੇ ਹੀ ਬੈਠੇ ਦੁਨੀਆ ਤੇ ਦੁਨੀਆ ਚੜੀ ਪਈ ਕਦੋਂ ਗੱਡੀ ਲੱਗੇ। ਹਾਂ ਜਦ ਗੱਡੀ ਲੱਗਦੀ ਹੈ ਨਾ ਉੱਤੇ ਬੱਚੇ ਦੇ ਇਕੱਲੇ ਬੰਦੇ ਦਾ ਜਿਹੜਾ ਕਮਜ਼ੋਰ ਬੰਦਾ ਉਹਦਾ ਕੀ ਕੰਮ ਉੱਤੇ ਚੜ ਗਿਆ ਉੱਥੇ ਥੱਲੇ ਆ ਕੇ ਮਰ ਗਿਆ। ਇੰਜ ਮੈਂ ਬੈਠਾ ਮੈਂ ਅੱਲਾਹ ਨੂੰ ਕਿਹਾ ਮੈਂ ਕਿ ਗੱਲ ਦੂੰ ਅੱਲਾਹ ਨੂੰ ਯਾਦ ਕੀਤਾ ਵੀ ਸਾਨੂੰ ਕੁਝ ਕਿੱਦਾਂ ਜਾਣਾ ਅਗਰ ਆਪ ਬੱਕੀ ਨਹੀਂ ਦੇਖਿਆ ਗੁਜਰ ਤੋਂ ਪਛਾਣੇਂਗੇ। ਹਾਂ ਉਹ ਮੈਂ ਗੱਲ ਕੀਤੀ ਹੈ ਕਹਿੰਦੇ ਯਾਰ ਹੁਣ ਦੇਖੋ ਨੂੰ ਅੱਲਾ ਮਾਲ ਕਰ ਰਿਹਾ। ਮੈਂ ਬੈਠਾ ਦੇਖ ਰਿਹਾ ਇੰਜ ਮੈਂ ਧਿਆਨ ਮਾਰੀ ਤਾਂ ਬੰਦਾ ਪੌੜੀ ਚੱਕੀ ਆਉਂਦਾ ਬਾਂਸ ਦੀ ਪੌੜੀ ਨਵੀਂ ਤੇ ਦੁਨੀਆ ਉੱਤੇ ਚੜਨ ਡਈ ਉਹ ਪੌੜੀ ਚੱਕੀ ਆਉਂਦਾ ਚਾਰੇ ਭਰਾ ਇੱਥੇ ਬੈਠੇ ਆ ਗੱਡੀ ਲੱਗੀ ਸਾਡੇ ਕੋਲ ਚੜਿਆ ਨਹੀਂ ਜਾਂਦਾ। ਓਹੋ ਉਹਨੇ ਆਉਂਦੇ ਨੇ ਸਾਡੇ ਸਾਹਮਣੇ ਪੌੜੀ ਲਾ ਦਿੱਤੀ। ਅੱਛਾ ਅਸੀਂ ਆ ਬੈਠੇ ਆ ਹੱਕਾਂ ਦੇ ਨਾਲ ਪੌੜੀ ਲਾ ਦਿੱਤੀ ਆ ਗੱਡੀ ਹੈ। ਮੈਂ 2 ਮਿੰਟ ਦੇਖਿਆ ਪੌੜੀ ਖਾਲੀ
ਦੁਨੀਆ ਚਾਰ ਚੁਪੇਰੇ ਚੜੀ। ਅੱਛਾ ਪੌੜੀ ਕਿ ਲੰਬੀ ਹੀ ਨਹੀਂ। ਵਾਹ ਜੀ ਵਾਹ ਕੀ ਉਹ ਬਾਤ ਮੈਂ ਗਿਆ ਉੱਠੋ ਤਾਂ ਹਾਂ ਪੌੜੀ ਖਾਲੀ ਪਈ। ਹਾਂ ਉਹ ਮੈਂ ਹੁਸ਼ਿਆਰ ਸੀ ਨਾ, ਸ਼ਹਿਰਾਂ ਛੂੜਾਂ ਚ ਫਿਰਦਾ ਸੀ। ਜੀ ਜੀ ਇਹ ਪਿੰਡਾਂ ਦੇ ਵਿੱਚ ਰਹਿਣ ਵਾਲੇ ਸੀ, ਉਹ ਆਰਾਮ ਨਾਲ ਬੈਠੇ। ਉਹ ਮੈਨੂੰ ਇੱਥੇ ਜਗ੍ਹਾ ਮਿਲਦੀ ਸੀ ਫੈਸਲਾਬਾਦ ਦੇ ਵਿੱਚ, 3 ਦੁਕਾਨਾਂ ਸਿੱਖਾਂ ਦੀਆਂ ਭਰੀਆਂ ਹੋਈਆਂ। ਮੈਂ ਤਰਲੇ ਲੈ ਕੇ ਮਰ ਗਿਆ। ਮੈਂ ਛੋਟਾ ਸੀ ਨਾ, ਮੇਰੀ ਮੰਨੀ ਕਿਸੇ ਨੇ ਨਹੀਂ, ਇਹਨਾਂ ਦੇ ਨਾਲ ਹੀ ਜਾਣਾ ਪਿੰਡ। ਔਰ ਜਾਵੜੇ ਪੱਧਰੀ ਚ ਪਏ ਫੈਸਲਾਬਾਦ ਉਹ ਦੁਕਾਨਾਂ ਤੇਰੇ ਵਰਗਾ ਮੁੰਡਾ ਸੀ, ਉਹ ਕੈਂਪ ਚ ਲੱਭਦਾ ਫਿਰਦਾ ਸੀ। ਇਕੱਲਾ ਬੱਚਾ ਕੋਈ ਲੱਭੇ ਜਿਹੜਾ ਪਾਕਿਸਤਾਨ ਚ ਸਾਨੂੰ ਆ ਕੇ ਕਹਿੰਦਾ ਕੱਪੜੇ ਵੀ ਦੇ ਕੇ ਗਿਆ ਮੇਰੇ ਤੋਂ ਵੱਡੇ ਨੂੰ। ਅਸੀਂ ਰੋਟੀ ਪਕਾਉਣ ਦਾ ਕੰਮ ਦੇ ਵਿੱਚ ਸਾਡੇ ਕੋਲੇ ਆ ਗਿਆ। ਉਹ ਵੀ ਅੱਗੋਂ ਮਾਂ ਦਾ ਪੁੱਤ ਕੱਲਾ ਸੀ। ਸਹੀ। ਉਹਨੇ ਕਿਹਾ ਉਹ ਛੋਟੋ ਮੇਰੇ ਨਾਲ ਚੱਲੋ, ਮੇਰੀ ਮਾਂ ਵੀ ਕੱਲੀ ਹੈ, ਤੁਸੀਂ ਵੀ ਕੱਲੇ ਹੈ, ਤੁਹਾਡੀ ਵੀ ਮਾਂ ਮੇਰੀ ਵੀ। ਮੈਂ ਤੁਹਾਨੂੰ ਦੁਕਾਨਾਂ ਦੇ ਜੰਦਰੇ ਭੰਨ ਕੇ ਦਿੰਦਾ, ਵਿੱਚ ਵਾਰ ਦਾ ਤੁਹਾਡੇ ਨਾਂ ਕਰਾਣਾ ਹਰ ਸ਼ਹਿਰ। ਬਾਬੇ ਨੇ ਕਿਹਾ ਜਿੱਥੇ ਬਹਿ ਜਾਓ। ਇਹ ਜਿਹੜੇ ਮੇਰੇ ਭਰਾ ਜੀ, ਉਹ ਰਿਸ਼ਤੇਦਾਰ ਵੀ ਨਾਲ 2 ਘਰ ਸੀ, ਉਹਨਾਂ ਨੇ ਜੋਰ ਪਾਇਆ, ਉਹਨਾਂ ਦੇ ਮਗਰ ਲੱਗ ਗਏ, ਮੇਰੇ ਮਗਰ ਇਹ ਨਹੀਂ ਲੱਗੇ। ਸਹੀ। ਕਦੀ ਫੈਸਲਾਬਾਦ ਜੀ ਨੂੰ ਚਲੋ ਉਹ ਤੁਹਾਡੀ ਗੱਲ ਮੰਨ ਲੈਂਦੇ ਤੇ ਹੋ ਸਕਦਾ ਮੋਜਾਂ ਕਰਦੇ। ਅੱਛਾ, ਉਹ ਫਿਰ ਪੌੜੀ ਖਾਲੀ ਵੇਖ ਕੇ ਪੌੜੀ ਖਾਲੀ ਪਈ ਹੈ। ਮੈਂ ਇਹਨਾਂ ਨੂੰ ਕਿਹਾ ਉੱਠੋ, ਮੈਂ ਤੇ ਚੜ ਗਿਆ ਭੱਜ ਕੇ। ਅੱਛਾ। ਉਹ ਵੱਡੇ ਨੇ ਛੋਟੇ ਨੂੰ ਚਾੜਿਆ ਪਹਿਲੇ। ਹਾਂ ਯਾਨੀ ਇੰਨਾ ਕੁ ਟਾਈਮ ਜਿੰਨਾ ਕੁ ਬੱਚੇ ਚੜ ਜਾਂਦੇ ਆ, ਜੀ ਜੀ, ਇੰਨਾ ਕੁ ਟਾਈਮ ਰੱਬ ਨੇ ਲਾਇਆ। ਅੱਛਾ। ਉੱਤੇ ਕੁੰਡੇ ਨਹੀਂ ਹੁੰਦੇ, ਗੱਡੀ ਉੱਚੀ ਹੁੰਦੀ ਹੈ ਮਾਲ। ਹਾਂ ਹਾਂ। ਅਸੀਂ ਉੱਤੇ ਜਾ ਕੇ ਕੁੰਡੇ ਫੜ ਕੇ ਬੈਠੇ ਹੀ ਆ। ਗੱਡੀ ਚੱਲ ਗਈ। ਗੱਡੀ ਨਹੀਂ ਚੱਲੀ। ਹਾਂ। ਪੌੜੀ ਚੁੱਕ ਦੁਨੀਆ ਨੂੰ ਪਤਾ ਲੱਗ ਗਿਆ ਪੌੜੀ ਲੱਗੀ। ਓ ਅੱਛਾ। ਪੌੜੀ ਦੇ ਤਾਂ 10 ਡੱਕਰੇ ਹੋ ਗਏ 3 ਮਿੰਟਾਂ ਦੇ ਵਿੱਚ, ਟੁੱਟ ਗਈ ਵਜ਼ਨ। ਐਨੀ ਦੁਨੀਆ। ਪਹਿਲੇ ਕਿਸੇ ਨੂੰ ਨਜ਼ਰ ਹੀ ਨਹੀਂ ਮੈਂ ਆਈ, ਉੱਤੇ ਚੜ ਕੇ ਨਹੀਂ ਚੜੇ। ਮੈਂ ਕਿਹਾ ਬਾਹਰ ਤੁਸੀਂ ਫਿਰ ਸਮਾਨ ਨਾਲ ਧਿਆਨ ਕੀਤਾ। ਕੁਦਰਤ ਹੈ। ਹਾਂ ਕੀ ਬਾਤ। ਮਾਂ ਪਿਓ ਸਿਰ ਤੇ ਕੋਈ ਨਹੀਂ, 4 ਮਾਸੂਮ ਬੱਚੇ ਸਨ। ਮਾਂ ਬਾਪ ਕਾਦੇ ਵਾਸਤੇ? ਇਹ ਮਾਂ ਬਾਪ ਨੇ ਤੇ ਤੂੰ ਸਾਡਾ ਮਾਂ ਬਾਪ ਨੇ। ਪਾਲਣਹਾਰ ਹੈ ਜੀ। ਤੇ ਮੈਨੂੰ ਰੱਬ ਨੇ ਅੱਜ ਤੱਕ, ਮੇਰੀ ਗੱਲ ਸੁਣ, ਇੰਡੀਆ ਤੋਂ ਲਾ ਕੇ ਮੇਰੀ ਉਮਰ ਵੇਖ ਲਾ, ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਬਸਰ ਕੀਤੀ ਹੈ। ਤੇ ਰੱਬ ਨੇ ਮੈਨੂੰ ਉਂਗਲ ਨਹੀਂ ਲਾਈ ਹਲੇ ਤੱਕ ਵੀ। ਹੁਣ ਮੈਂ ਬਿਮਾਰ ਹੁੰਨਾ, ਮੈਨੂੰ ਕੈਮ ਕਰਕੇ ਬਾਹ ਦਿੰਦਾ, ਇਹ ਆਰਾਮ ਦੇ ਦਿੰਦਾ। ਉਹ ਪੌੜੀ ਤੇ ਚੜ ਗਏ ਨਾ ਜਦੋਂ, ਉਹਦੇ ਨਾਲ ਗੱਡੀ ਫਿਰ ਇੱਕ ਲੱਗੀ ਹੋਰ। ਅੱਛਾ। ਗੱਡੀ ਐਨੇ ਭਰ ਗਈ, ਤੁਰੇ ਤੇ ਚੀਕਾਂ ਮਾਰੇ, ਐ ਤੁਰਦੀ ਸੀ ਜੂੰਦੀ ਤੋਂ। ਉਹਨੇ ਕਿਹਾ ਗੱਡੀ ਇੱਕ ਹੋਰ ਮੰਗਾ। ਗੱਡੀ ਪਰਲੇ ਪਾਸੇ ਇੱਕ ਹੋਰ ਲਾ, ਮਾਲ ਲਾਤੀ ਜਾਂ ਦੂਸਰੀ ਲਾ ਲਈ। ਉਹ ਗੱਡੀ ਦੀਆਂ 2 ਗੱਡੀਆਂ ਕੀਤੀਆਂ, ਅਸੀਂ ਉੱਤੇ ਬੈਠੇ ਸੀ। ਅੱਛਾ। ਇੱਧਰ ਵੀ ਗੱਡੀ ਲੱਗੀ ਹੈ, ਇੱਧਰ ਦੀ ਵਿਚਕਾਰ ਜਗ੍ਹਾ ਸੀਗੀ, ਇੱਧਰ ਖੜੀ ਹੋਵੇ, ਇੱਧਰ ਵਿੱਚ ਜਗ੍ਹਾ ਹੁੰਦੀ ਹੈ। ਠੀਕ ਹੈ। ਉਹ ਮੈਂ ਕਿਹਾ ਦਿਲ ਵਿੱਚ ਸੋਚਿਆ, ਮੈਂ ਕਿਹਾ ਉੱਤੇ ਬੈਠੇ ਆ। ਹਾਂ। ਰਾਜ ਨੂੰ ਹੁਣ ਤਾਂ ਸੌਖਾ ਕੰਮ ਆ, ਉਤਰੋ ਥੱਲੇ। ਹਾਂ। ਵੜ ਜਾਓ ਇਹਦੇ ਵਿੱਚ। ਅੱਛਾ। ਨਾਲ ਦੀ ਗੱਡੀ ਚ। ਹਾਂ, ਜਿਹੜੀ ਦੂਸਰੀ ਲੱਗੀ। ਅੱਛਾ। ਉਹ ਅਸੀਂ ਉੱਤੋਂ ਕਾਡੋਂ ਉੱਤਰ ਕੇ ਫੜ ਕੇ ਨਾ ਉਹ, ਅੱਛਾ, ਉਹਦਾ ਉਹ ਫੜਦੇ ਰਹੇ ਉਹਦੇ ਕੁੰਡੇ। ਅੱਛਾ। ਹੱਥ ਪੇ ਚਾਰੇ ਅਸੀਂ ਉਹਦੇ ਚ ਵੜ ਗਏ। ਵਾਹ। ਅੱਛਾ। ਅੱਲਾ ਨੇ ਹੋਰ ਸਹੂਲਤ ਦੇ ਦਿੱਤੀ। ਹੁਣ ਗੱਡੀ ਨੇ ਆ ਕੇ ਲਾਇਆ ਸਾਨੂੰ ਬਾਗੇ ਲਾਇਆ। ਬਾਗੇ ਕਸੂਰ ਦੇ ਪਰਲੇ ਪਾਸੇ ਬਾਰਡਰ ਆ, ਉੱਥੇ ਪੂਰਾ ਫੌਜੀਆਂ ਦਾ। ਹਾਂ। ਦਰਿਆ ਨਾ, ਹਾਂਜੀ ਹਾਂਜੀ। ਉਹ ਸਾਡੀ ਹੱਦ ਆ। ਹਾਂ। ਪਰ ਹਿੰਦੂ ਦੇਖਦੇ ਇੱਧਰ ਸੀ। ਹਾਂ। ਕਸੂਰ ਵਾਲਾ। ਹਾਂ। ਉਹ ਗੰਡਾ ਸਿੰਘ ਨੂੰ ਕਰ ਕਹਿੰਦੇ ਨੇ ਬਾਰਡਰ ਨੂੰ। ਹਾਂ। ਗੰਡਾ ਸਿੰਘ ਅਰੇ ਬਾਰਡਰ। ਗੰਡਾ ਸਿੰਘ ਉਹਦੇ ਨਾਲ ਪਿੰਡ ਦਾ ਰਾਤ ਨੂੰ ਕੈਂਪ ਚ ਪੈਣ ਲੱਗੇ ਸੀ। ਰਾਤ ਨੂੰ। ਅੱਛਾ। ਉਹ ਤੈਨੂੰ ਪਤਾ ਫੌਜੀ ਕੋਈ 1-2 ਹੀ ਹੁੰਦੇ ਸੀਗੇ। ਹਾਂਜੀ, ਇਸ ਤਰ੍ਹਾਂ ਹੀ ਹੈ। ਉਹ ਦੋਨੋਂ ਇੱਕ ਨਾ ਜਗਰਾਵਾਂ ਦੇ ਵਿੱਚੋਂ ਬੰਦੇ ਆਏ ਸੀ ਘੋੜੀਆਂ ਲੈ ਕੇ, ਘੋੜੀਆਂ ਪਾਲੀਆਂ ਆਈਆਂ ਸੀ ਉਹਨਾਂ ਨੇ, ਮਸ਼ਹੂਰ ਸੀ ਇੰਡੀਆ ਵਿੱਚ। ਜਗਰਾਵਾਂ ਸਾਡੇ ਪਿੰਡ ਵਿੱਚ ਘੋੜਾ ਲੈ ਕੇ ਆ ਗਿਆ
ਤੇ ਘੋੜੀ ਘੋੜਾ ਵੇਖਿਆ ਤੂੰ ਪੁੱਤਰ ਲੱਗਦਾ ਮੇਰੀ ਗੱਲ ਸੁਣ ਖੂਨ ਹੀ ਨਜ਼ਰ ਆਉਂਦਾ ਸੀ ਘੋੜਾ ਨਜ਼ਰ ਹੀ ਨਹੀਂ ਸੀ ਆਉਂਦਾ। ਅੱਛਾ। ਜਿੱਥੇ ਸਾਡਾ ਬਾਗੇ ਫਿਰ ਲੱਗਾ ਨਾ ਕੰਪ ਹਾਂ। ਸਿੱਖਾਂ ਨੇ ਘੋੜਾ ਕਿਤੇ ਦੇਖਿਆ ਘੋੜੀ ਨਿਕਲ ਗਈ ਭੈਣ ਚੋਂ ਉੱਥਾ ਟੁੱਟ ਗਈ। ਮੈਂ ਕਿਹਾ ਲੈ ਵੀ ਘੋੜਾ ਭਾਵਾਂ ਮਰਵਾਵੇ ਸਾਰਿਆਂ ਨੂੰ। ਹਾਂ ਹਾਂ। ਦੁਨੀਆ ਪਈ ਸਾਰਾ ਕੰਪ ਉੱਠ ਕੇ ਘੋੜਾ ਵੇਖਣ ਤੋਂ ਅੱਛਾ। ਵਿੱਚ ਖੜਾ ਸੀ। ਰਾਤ ਪੈ ਗਈ ਰਾਤ ਅੱਲਾ ਅੱਲਾ ਕਰਕੇ ਕੱਢੀ ਜੀ ਫਿਰ ਉੱਥੇ ਅੱਛਾ। ਕਸੂਰ ਕੈਂਪ ਉਹ ਗੰਡਾ ਸਿੰਘ ਬਾਰਡਰ ਤੇ ਬਾਗੇ ਦੇ ਵਿੱਚ ਬਾਗੇ ਚ ਬਾਗਾ ਅੱਛਾ ਅੱਛਾ। ਪਰਲੇ ਪਾਸੇ ਸਿੱਖਾਂ ਦਾ ਆਪਣੇ ਇਹਦੇ ਤੋਂ ਬਾਗੇ ਤੋਂ ਬਾਗਾ ਜਿਹੜਾ ਪੁਲ ਆ ਨਾ ਹਾਂ ਜੇ ਅਸੀਂ ਪੁਲ ਟੱਪਣਾ ਸੀ ਤਾਂ ਪਾਕਿਸਤਾਨ ਚ ਆਉਣਾ ਸੀ। ਅਸੀਂ ਜਾਨੀ 10 ਪਿੱਛੇ ਹੀ ਸੀ ਹਲੇ ਤੁਸੀਂ ਪਿੱਛੇ ਹੀ ਸੋ ਪਿੱਛੇ ਟਾਂਕਾਂ ਪਾ ਠੀਕ। ਰਾਤ ਪੈ ਗਈ ਰੋਟੀਆਂ ਰਾਟੀਆਂ ਪਕਾਈਆਂ ਖਾਧੀਆਂ ਸੌਂ ਗਏ ਉੱਥੇ ਹੀ ਹੁੰਦੀ ਐਬ ਜਾਨਾ ਹੋ ਗਈਆਂ ਕੁਝ ਹੋਰ ਦਾ ਕਲਮਾ ਪੜਿਆ ਰਾਤ ਸਕੂਨ ਨਾਲ ਲੰਘ ਗਈ ਸਿੱਖੋਂ ਚ ਫਿਰਦੇ ਰਹੇ। ਅੱਛਾ। ਜਾ ਨਹੀਂ ਉਹਨਾਂ ਦਾ ਲੱਗਾ ਨਾਲ ਫੌਜੀ ਦੀ ਸਾਡੇ ਜਾਂ ਅੱਲਾ ਨੇ ਬੁਝਾ ਲਿਆ ਸਾਨੂੰ ਜੀ ਜੀ। ਤੇ ਉਹ ਆਵਾਜ਼ ਨਹੀਂ ਸੀ ਆਉਂਦੀ। ਰਾਤ ਕੱਢੀ ਰਾਤ ਕੱਢ ਲਈ ਸਵੇਰ ਨੂੰ ਉੱਠੇ ਹੁਣ ਇੰਨਾ ਪੈਂਡਾ ਰਹਿੰਦਾ ਸੀ ਜਦ ਜੀ ਪੁਲ ਤੇ ਪਹੁੰਚਣਾ ਤੇ ਸ਼ਾਮਾਂ ਪੈ ਜਾਣੀਆਂ ਸੀ। ਇੰਨਾ ਬੜਾ ਟਾਈਮ ਸੀਗਾ। ਅੱਛਾ। ਕੰਪ ਸੀ ਨਾ ਕੰਪ ਫਿਰ ਪੈਦਲ ਤੁਰਿਆ ਘੋੜੇ ਵਾਲਾ ਮੁੰਡਾ ਦਲੇਰ ਸੀ ਆਗੋਂ ਨੇ ਬੰਨੀ ਹੋਈ ਘੋੜੇ ਦੇ ਹੋ ਗਏ। ਅੱਛਾ। ਕਿਰਪਾ ਤਲਵਾਰ ਉਹਨੇ ਪਾਈ ਸੀ ਨੇਜਾ ਵੀ ਨਾਲ ਰੱਖਿਆ। ਮੁਸਲਮਾਨ ਸੀ ਉਹ? ਮੁਸਲਮਾਨ ਸਾਡੇ ਇਲਾਕੇ ਦਾ ਸੀ ਨਾ। ਅੱਛਾ ਅੱਛਾ। ਜਗਰਾਵਾਂ ਮੈਂ ਤੈਨੂੰ ਗੱਲ ਸੁਣਾ ਆ ਗਿਆ ਜਗਰਾਵਾਂ ਦੇ ਘੋੜੇ ਰੱਖੇ ਅੱਛਾ ਅੱਛਾ ਮਸ਼ਹੂਰ ਸੀ। ਅੱਛਾ। ਉਸ ਘੋੜੇ ਨੇ ਫਿਰ ਕੰਮ ਮਕਾਇਆ ਸਾਨੂੰ। ਅੱਛਾ। ਸਿੱਖ ਫਿਰਦੇ ਵੀ ਹਾਂ ਹਾਂ ਹਾਂ। ਦਿਨੇ ਵੀ ਭੈਣ ਉਹ ਮੁੰਡੇ ਨੇ ਵੀ ਕੈਂਪ ਦਾ ਪੂਰੇ ਦਾ ਪਹਿਰਾ ਦਿੱਤਾ। ਵਾਹ ਜੀ ਵਾਹ। ਜਿੰਨਾ ਕੈਂਪ ਲੰਮਾ ਚੱਲਦਾ ਸੀ ਨਾ ਹਾਂ ਓਨੀ ਦੌੜ ਘੋੜੇ ਦੀ ਸੀ। ਘੋੜਾ ਨਾਲ ਦੌੜਾਉਂਦਾ ਰਿਹਾ ਉੱਪਰ ਦੀ ਕੈਂਪ ਦੇ ਉੱਪਰ ਬੰਦਿਆਂ ਦੇ ਉੱਪਰ ਦੀ ਜਿੰਨਾ ਲੰਬਾ ਕੰਪ ਵਾਹ ਜੀ ਨਾਲ ਠੀਕ। ਕਾਫਲਾ ਤੁਰਿਆ ਜਾਂਦਾ ਕਾਫਲੇ ਦੇ ਉੱਪਰ ਦੀ ਯੋਗ ਦੇ ਇਧਰਲੇ ਪਾਸੇ ਵੀ ਆ ਗਿਆ ਮਿੰਟ ਤੋਂ ਪਹਿਲੇ ਘੋੜਾ ਨੱਸਦਾ ਸੀ ਤਾਂ ਉਹਦੀ ਪੱਗ ਲੈ ਗਈ ਤੇ ਸਮਾਨ ਨਾਲ ਲੱਗਦੀ ਸੀ। ਵਾਹ। ਅੱਛਾ। ਇੰਜ ਉੱਡਦੀ ਸੀ ਪਿੱਛੇ ਯਾਨੀ ਕਿ ਇੰਨਾ ਤੇਜ਼ ਘੋੜਾ ਚੱਲਦਾ ਸੀ। ਇੰਨੀ ਸਪੀਡ ਸੀ ਕੋ ਮੱਖੀ ਤਿਲਕਦੀ ਸੀ ਉਹਦੇ ਮੱਖੀ ਤਿਲਕਦੀ ਸੀ। ਵਾਹ ਵਾਹ। ਖੂਨ ਤੋਂ ਸਵਾ ਕੋਈ ਨਜ਼ਰ ਨਹੀਂ ਸੀ ਆਉਂਦਾ ਪਾਲਿਆ ਐਸਾ ਰੱਬ ਨੇ ਬਣਾਇਆ ਸੀ ਤੇ ਘੋੜਾ ਦੇਖੀ ਆ ਪੁਲ ਤੱਕ ਫਿਰ ਸ਼ਾਮਾਂ ਪੈ ਗਈਆਂ ਪੁਲ ਤੱਕ ਘੋੜਾ ਭੱਜਿਆ ਸਾਰੀ ਦਿਹਾੜੀ। ਬੜੀ ਗੱਲ। ਨੇੜੇ ਕੋਈ ਸਿੱਖ ਨਹੀਂ ਆਉਣ ਦਿੱਤਾ ਵਾਹ ਜੀ। ਉਹ ਮੁੰਡੇ ਨੇ ਜਦ ਅਸੀਂ ਗਿਆ ਨਾ ਪੁਲ ਤੇ ਕੰਪ ਲੰਘਣ ਲੱਗ ਗਿਆ ਕਸੂਰ ਜਿਹੜਾ ਨਾ ਉਰਾ ਸਿੱਖ ਪਰਾਂ ਹਾਂਜੀ ਉਰੇ ਸਾਡਾ ਪਾਕਿਸਤਾਨ ਜੀ ਜੀ ਉਹਨਾਂ ਦਾ ਫੌਜੀ ਖੜੇ ਆ ਇੱਧਰ 4 ਇੰਜ ਖੜੇ ਆ ਫੌਜੀ ਦੇਖੀ ਜਾਂਦੇ ਆ ਉਹ ਨਿਗਾਹੀ ਜਾਂਦੇ ਆ ਤੇ ਬਾਬੇ ਨੇ ਪੈਲੀਆਂ ਵੀ ਸਾਫ਼ ਕਰਾ ਛੱਡੀਆਂ ਦੁਆ ਪਵਾਈ ਸੀ ਭੂੰਡੀ ਟਿੱਡੀ ਨਜ਼ਰ ਨਾ ਆਵੇ। ਜੇ ਕੋਈ ਆ ਕੇ ਉਧਰੋਂ ਬੱਚਾ ਜਵਾਨ ਆ ਕੇ ਸੌਵੇਂ ਨੀਂਦਾ ਭੰਨੇ ਰਾਤ ਨੂੰ ਕੋਈ ਲੜਨਾ ਜਾਵੇ। ਉਹਨੇ ਬਾਗਾਂ ਦੇ ਬਾਗ ਸਾਫ਼ ਕਰਵਾ ਸਵੇਰ ਨੂੰ ਐਲਾਨ ਕਰਤਾ ਕਿ ਜਿਹੜੇ ਉਧਰੋਂ ਬੰਦੇ ਆਏ ਆ ਤੁਹਾਡੇ ਦਰਖਤ ਵੱਢ ਦੇਣ ਜੋ ਮਰਜ਼ੀ ਕਰ ਦੇਣ ਭੰਨ ਦੇਣ ਤਰੋੜ ਦੇਣ ਤੁਸੀਂ ਅੱਖ ਨਹੀਂ ਚੁੱਕਣੀ। ਜਿਹੜੇ ਇੱਧਰ ਰਹਿੰਦੇ ਸੀ ਜਿਹੜੇ ਜੀ ਜੀ ਅਸੀਂ ਜਾਣੇ ਆਏ ਨਾ ਸਾਹਮਣੇ ਅਸੀਂ ਸਾਹਮਣੇ ਆਏ ਨਾ ਜਦੋਂ ਅੱਛਾ ਉਹਨਾਂ ਨੇ ਕਿਉਂ ਕਿ 4 ਬੱਚੇ ਤੁਰੇ ਆਉਂਦੇ ਅੱਛਾ ਫੌਜੀ ਆ ਗਿਆ ਪਹਿਲਾਂ ਉੱਠ ਕੇ ਉਹ ਪੁੱਤਰੋ ਵੀ ਇਕੱਲੇ ਤੁਰੇ ਆਉਣੇ ਅਸੀਂ ਕਿਹਾ ਜੀ ਚਾਰੇ ਇਕੱਲੇ ਹੀ ਉਹ ਯਾਰ ਬੱਚੇ ਉਹ ਹੈਰਾਨ ਹੋ ਗਏ ਫੌਜੀ ਪੁੱਤਰੋ ਘਬਰਾਓ ਨਾ ਹੁਣ ਨਹੀਂ ਘਬਰਾਣਾ ਬਾਹੋਂ ਪੜਿਆ ਸਾਨੂੰ ਪਾਰ ਗਏ ਤੁਹਾਡਾ ਪਾਕਿਸਤਾਨ ਅੱਗੇ ਕਸੂਰ
ਤੁਰਨਾ ਪੈਂਦਾ। ਹੂੰ ਕਸੂਰ ਦੇ ਵਿੱਚ ਇੰਨੇ ਤੰਦੂਰ ਲੱਗੇ ਸੀ ਤੇ ਖਾਣਾ ਪੱਕ ਰਿਹਾ ਸੀ ਕਿ ਤੂੰ ਸੋਚ ਵੀ ਨਹੀਂ ਸਕਦਾ। ਅੱਛਾ। ਮਤਲਬ ਤੁਹਾਡੇ ਵਾਸਤੇ ਹੀ ਤੁਹਾਡੇ ਹੀ ਠੀਕ ਹੈ। ਉਹ ਟੁੱਟੇ ਭੱਜੇ ਭੁੱਖਾ ਹੀ ਸੌਂਦਾ ਸੌਂਗਾ, ਅਸੀਂ ਵੀ ਸੌਂ ਗਏ ਸੀ। ਸਾਰਾ ਕੰਮ ਕੋਈ ਜਾਗਦੇ ਸੀ, ਕੋਈ ਸੌਂ ਗਏ ਸੀ। ਉਹਨਾਂ ਨੇ ਫਿਰ ਜਨਾਬ ਵਾਲੀ ਖਾਣਾ ਵਰਦਾ ਬਾਬੇ ਨੇ ਕਿਹਾ ਕੋਈ ਰਹਿ ਨਾ ਜਾਵੇ। ਠੀਕ ਹੈ। 2 ਜਿਹੜੀਆਂ ਰੋਟੀਆਂ, ਸਾਲਣ ਬਿਹਤਰੀਨ ਪੱਕਿਆ। ਜੀ। ਜਿਹੜਾ ਸੁੱਤਾ ਪਿਆ ਠਾਲਿਆ ਨਾ ਉਹਦੇ ਸਿਰਹਾਣੇ 2 ਰੋਟੀਆਂ ਤੇ ਸਾਲਣ ਪਿਆ। ਜਦੋਂ ਉੱਠੇ ਤਾਂ ਖਾ ਲਏ। ਨਾ ਕੁੱਤਾ ਨਾ ਬਿੱਲੀ ਨਾ ਮੱਖੀ। ਅਸੀਂ ਇੱਥੇ ਆ ਕੇ ਰਾਤ ਕੱਟੀਏ। ਕਸੂਰ। ਅੱਛਾ। ਗੱਡੀ ਆ ਕੇ ਲੱਗ ਗਈ ਹੈ ਫੈਸਲਾਬਾਦੋਂ ਆਈ। ਉਹਨੇ ਲਿਜਾਣਾ ਵੀ ਸਭ ਫੈਸਲਾਬਾਦ ਜਾਣੀ ਆ ਗੱਡੀ। ਗੱਡੀਆਂ ਉਹਨਾਂ ਨੇ ਲਾਈਆਂ ਜਿੰਨੀਆਂ ਕੈਂਪ 'ਚ ਲੱਗੀਆਂ। ਕੈਂਪ ਸਾਰਾ ਉਹਨਾਂ ਨੇ ਢੋ ਲਿਆ। ਤੇ ਜਦੋਂ ਸਾਨੂੰ ਭਾਇਆ ਨਾ ਉਹ ਗੱਡੀ ਚੱਲ ਪਈ। ਉਹਨੇ ਆ ਕੇ ਸਾਨੂੰ ਫੈਸਲਾਬਾਦ ਛੱਡਿਆ ਕੈਂਪ 'ਚ, ਨਾਲ ਹੀ ਆ ਰੇਲਵਾ। ਠੀਕ ਹੈ। ਇੱਥੇ ਬੱਸਾਂ ਪਹਿਲੇ ਚੱਲਦੀਆਂ। ਹਾਂ, ਰੇਲਵੇ ਸਟੇਸ਼ਨ ਉੱਥੇ ਨਾਲ ਹੀ ਕੈਂਪ ਲੱਗਾ। ਰੇਲਵਾ ਸੀ ਉੱਥੇ ਸਾਡਾ ਮਾਮਾ ਰਹਿੰਦਾ ਸੀ। ਅੱਛਾ। ਮਾਸੀ ਰਹਿੰਦੀ ਸੀ ਸਾਡੀ। ਪਹਿਲਾਂ ਤਾਂ ਅਸੀਂ ਕੈਂਪ ਵਿੱਚ ਰਹੇ। ਉਹਨਾਂ ਦੇ ਨਾਲ ਹੀ ਅੱਗੇ ਨਿਕਲ ਗਏ। ਅੱਗੇ ਪਿੰਡ 'ਚ ਚਲੇ ਗਏ। ਗੋਜਰਾ। ਅੱਛਾ। ਇਹ ਤੇ ਜਾਣਦੇ ਹੀ ਹੋਣੇ। ਹਾਂ, ਗੋਜਰਾ ਚਲੇ ਜਾਓ ਤੇ ਪੱਧਰੀ ਪਿੰਡ ਹੈ, ਉਹਦੇ ਵਿੱਚ ਲੈ ਗਏ। 15-20 ਦਿਨ ਕੱਟੇ ਉੱਥੇ ਅਸੀਂ ਪਿੰਡ ਦੇ ਵਿੱਚ। ਸਾਨੂੰ ਮਾਸੀ ਦਾ ਪਤਾ ਲੱਗ ਗਿਆ ਇੱਥੇ ਰਹਿੰਦੀ ਹੈ। ਮਾਸੀ ਨੂੰ ਪਤਾ ਲੱਗਾ ਵੀ ਉੱਥੇ ਪਿੰਡ 'ਚ ਆ ਗਏ। ਉੱਥੇ ਮਾਮਾ ਘੱਲਿਆ ਉਹਨੇ। ਉਹਨਾਂ ਨੂੰ ਚਾਹ ਨੂੰ ਘੇਰ ਕੇ ਤੇ ਆਪਣੇ ਕੋਲ ਉਹਨੇ ਵੀ ਸਾਨੂੰ ਇੱਥੇ ਰੱਖਿਆ। ਅਸੀਂ ਠੀਕ ਠਾਕ ਹੋ ਗਏ ਨਾ ਜਦੋਂ ਘੁੰਮੋ ਗੱਭਰੂ ਹੋ ਗਏ। ਗੱਭਰੂ ਨਹੀਂ ਜਾਣੀ ਕਿ ਆਪਣੇ ਹੋਸ਼ ਵਿੱਚ ਆ ਗਿਆ। ਹਾਂ। ਅੱਜ ਹੀ ਤੁਹਾਨੂੰ ਆਣਾ ਫਿਕਰ ਦੇ ਵਿੱਚ ਬੱਚੇ ਸੀਗੇ। ਉਹ 4 ਦਿਨ ਅਸੀਂ ਜੇ ਸਕੂਨ ਦੁਕਾਨ ਕੀਤਾ ਤੇ ਠੀਕ ਠਾਕ ਹੋ ਗਏ। ਹਾਂ। ਤੇ ਜਾਗਲੀਆਂ ਦਾ ਪਿੰਡ ਸੀ, ਸਾਡੇ ਮਾਸੀ ਦੇ ਦੁੱਧ ਦੇਣ ਜਾਂਦੇ ਸੀ। ਅੱਛਾ। ਰੇਲਵੇ 'ਚ ਲੱਗਾ ਸੀ। ਠੀਕ ਹੈ। ਉਹਨੇ ਕਿਤੇ ਉਹ ਜਾਗਲੀਆਂ ਨਾਲ ਗੱਲ ਕਰ ਲਈ। ਗੱਟੀ ਦਾ ਸਟੇਸ਼ਨ ਨਾਲ ਹੈ। ਅੱਛਾ। ਗੱਟੀ ਦਾ ਸਟੇਸ਼ਨ ਤੇ ਜਾਣ ਦੇਣਾ। ਫੈਸਲਾਬਾਦ ਦੌੜੇ। ਅੱਛਾ। ਲਾਈਨ ਤੇ ਰੇੜਾ ਚਲਾ ਕੇ ਤੇ ਭੱਜਦੇ ਸੀ, ਜਾ ਵੜਦੇ ਸੀ ਗੱਟੀ ਦੇ ਸਟੇਸ਼ਨ ਤੇ। ਅੱਛਾ। ਫੈਸਲਾਬਾਦ। ਹਾਂ। ਜੋ ਬਾਗ ਹੈ ਫੈਸਲਾਬਾਦ ਦਾ ਸੀ ਘੁੰਮਿਆ। ਅੱਛਾ। ਐਡਾ ਵੱਡਾ ਫੈਸਲਾਬਾਦ ਨਹੀਂ ਸੀ। ਸਾਰੀ ਦਿਹਾੜੀ ਘੁੰਮਣਾ। ਉਹਨੇ ਵੀ ਸਾਨੂੰ ਉਹ ਜਾਂਗਲੀਆਂ ਭਾੜ ਦੇ ਜਾਂਗਲੀਆਂ ਦੇ ਵਿੱਚ ਅਸੀਂ ਚਲੇ ਗਏ। 2 ਭਾਈ। ਹਾਂ। ਤੀਸਰਾ ਆ ਗਿਆ, ਉਹ ਵੀ ਉਹਨਾਂ ਨੇ ਉੱਥੇ ਲਾ ਦਿੱਤਾ। 5 ਮਣ ਕਣਕ ਤੇ ਮਾਸੀ ਵੀ ਮਾੜੀ ਸੀ ਨਾ ਘਰੋਂ। ਅੱਛਾ। ਅਸੀਂ ਕਿਹਾ ਕੋਈ ਗੱਲ ਨਹੀਂ, ਤਾਂ ਅਸੀਂ ਰਹਿਣਾ। ਕੁਆਟਰ ਗਵਰਨਮੈਂਟ ਦੀ। ਇੱਥੇ ਫਿਰ ਆ ਗਏ। ਰੱਬ ਨੇ ਫਿਰ ਇੱਥੇ ਵੀ ਤੁਹਾਨੂੰ ਮੌਜਾਂ ਹੀ ਲਾਈਆਂ। ਅੱਗੇ 2 ਭਰਾ ਸੀ ਜਾਂਗਲੀ। ਮਾਂ ਦੀ ਪਿਓ ਮਰਿਆ ਸੀ, ਇੱਕ ਭੈਣ ਸੀ। ਉਹ ਮੈਨੂੰ ਲੈ ਗਿਆ। ਉਹਨੇ ਵੀ ਮੈਨੂੰ ਆਪਣਾ ਪੁੱਤਰ ਬਣਾਇਆ। ਉਹਨਾਂ ਦੀ ਮਾਂ ਨੇ। ਵਾਹ। ਉਹਨੇ ਵੀ ਉਹ ਖਿਦਮਤ ਮੇਰੀ ਕੀਤੀ ਹੈ ਕਿ ਤੂੰ ਸੋਚ ਵੀ ਨਹੀਂ ਸਕਦਾ। ਦੂਸਰਾ ਸੀਗਾ, ਉਹ ਵੀ ਆਪਣੀ ਜਗ੍ਹਾ ਤੇ ਸਹੀ ਸੀ। ਉਹ ਜਿਹੜਾ ਵੱਡਾ ਸੀ ਉਹ ਕਮੀਨਿਆਂ ਦੇ ਹਟ ਗਿਆ। ਅਸੀਂ ਕੱਢਿਆ ਸਾਲ। ਉਹ ਮਾਈ ਨੇ ਪੁੱਤਰਾਂ ਵਾਲਾ ਕੰਮ ਵਿਖਾਇਆ। ਪੁੱਤਰਾਂ ਦੇ ਨਾਲ ਕੱਪੜੇ ਧੋਤੇ। ਜਾਂਗਲੀ ਕੱਪੜੇ ਤੈਨੂੰ ਪਤਾ ਚਿੱਟੇ ਬਹੁਤ ਸੁਥਰੇ ਰਹਿੰਦੇ ਜਾਂਗਲੀ। ਨਾਲ ਹੀ ਫਿਰ ਮੈਨੂੰ ਖਵਾਉਣਾ, ਨਾਲ ਹੀ ਪਿਆਉਣਾ। ਇੱਥੇ ਮੈਨੂੰ ਲੋਕ ਤਾਰੇ ਮੈਂ ਲਿੱਤਾ ਸੀ। ਗੱਟੀ ਦੇ ਟੇਟੇ ਦੇ ਨਾਲ ਸਰ ਪਿੰਡ ਹੈ। ਉੱਥੇ ਘਾਹ ਛਾ ਬੜਾ ਹੁੰਦਾ ਤੇ ਉੱਥੇ ਕਮੀ ਪੇਸ਼ੀ ਆ ਜਾਂਦੀ ਪੱਠਿਆਂ ਦੀ। ਉਹ ਸਾਰੇ ਜਾਂਗਲੀ ਮੱਝਾਂ ਇੱਥੇ ਲੈ ਆਉਂਦੇ। ਉਹ ਮੈਨੂੰ ਨਾਲ ਲਿਆ। ਸਹੀ। ਕਿ ਚਲ ਕੋਈ ਨਹੀਂ, ਘਾਹ ਵੱਢਣਾ ਮੋਹਰੇ ਥੋੜੇ ਦੇ ਗੱਲ ਖਤਮ। ਸਹੀ। ਇੱਥੇ ਮੈਂ ਕੋਈ ਮਹੀਨਾ 2 ਮਹੀਨੇ ਰਿਹਾ ਫਿਰ ਉਹਨਾਂ ਦੇ ਨਾਲ। ਉਹ ਜਾਣੀ ਜਿਹੜੇ ਨਾਲ ਗਿਆ ਉਹਨਾਂ ਨੂੰ ਪਤਾ ਸੀ ਇਹਦਾ ਪੁੱਤਰ ਬਣਾਇਆ।
ਖਰਾਕ ਬੜੀ ਇੱਥੇ ਵੀ ਸੀਗੀ, ਪਰ ਇੱਥੇ ਕੰਮ ਕਰਨਾ ਪੈਂਦਾ ਜੀ। ਜੀ ਕੋਤੇ ਮੈਂ ਯਾਰ ਕੇ ਯਾਰ ਮੇਰੀ ਗੱਲ ਨੂੰ ਮੱਝਾਂ ਦਾ ਦੁੱਧ ਲੱਸੀ ਇੰਜ ਰੋਡ ਦੇ ਕੁੱਤੇ ਹੀ ਖਾਂਦੇ। ਦਿਨੇ ਵੀ ਦੁੱਧ ਦਹੀਂ, ਰਾਤ ਨੂੰ ਵੀ ਦੁੱਧ ਦਹੀਂ, ਚੱਕੇ ਨਾ ਐਡਾ ਗਲਾਸ ਮਲਾਈ ਥਣੇ ਭਰ ਕੇ ਮੈਨੂੰ ਪਿਆਉਣਾ। ਆ ਮੇਰੇ ਕੰਨ ਲਾਲ ਹੋ ਗਏ। ਆਗਾ ਦੁੱਧ ਵੀ ਜਾਂ ਮੁੜ ਕੇ ਪਿੰਡ ਚ ਲਗਾਇਆ ਨਾ, ਕੋਈ ਆ ਛੋਟੇ ਪੁੱਤ ਨੂੰ ਕੀ ਖਵਾ ਕੇ ਲਿਆਂਦਾ ਉੱਥੇ ਫੈਸਲਾਬਾਦ ਪੱਧਰੀ ਪਿੰਡ ਦੇ। ਅੱਛਾ, ਉੱਥੇ ਕਿੰਨੇ ਸਾਲ ਰਹੇ? ਉੱਥੇ ਜੀ ਬਾਬਾ ਚੱਲ ਰਹੇ ਆ। ਬਾਬਾ ਚੱਲ ਰਹੇ ਹੋ, ਮਤਲਬ ਤੁਸੀਂ ਜਵਾਨ ਹੋ ਗਏ, ਜਣੇ ਉੱਤੇ ਹੋ ਗਿਆ ਜੀ। ਹਾਂ, ਫਿਰ ਤੁਸੀਂ ਗੁਜਰਾਂ ਲਿਆ ਗਏ। ਫਿਰ ਮੇਰਾ ਭਰਾ ਜਿਹੜਾ ਜਗ੍ਹਾ ਨਾ ਵਿਚਕਾਰ ਦਾ, ਉਹ ਇੱਥੇ ਆ ਗਿਆ। ਇੱਥੇ ਸਾਡਾ ਚਾਚਾ ਰਹਿੰਦਾ ਸੀ। ਚਾਚੇ ਦੇ ਮੁੰਡਿਆਂ ਨੂੰ ਪਤਾ ਲੱਗਾ, ਸਾਨੂੰ ਉੱਥੋਂ ਉਹਨੂੰ ਲੈ ਆਏ। ਗੱਡੀ ਦਾ ਕੰਮ ਬਹੁਤ ਚੱਲਦਾ ਸੀ। ਉਹ ਵੱਡਾ ਭਰਾ ਸੀ ਨਾ ਜਿਹੜਾ ਚਾਚੇ ਦਾ, ਉਹ ਖੱਡੀ ਦਾ ਕੰਮ ਜਾਣਦਾ ਵੀ ਆਪਣੇ ਭਰਾ ਵੀ ਸਾਰੇ ਸਿਖਾਏ। ਅਸੀਂ ਚਲੇ ਗਏ, ਸਾਨੂੰ ਵੀ ਉਹ ਕੰਮ ਸਿਖਾ ਦਿੱਤਾ। ਸਹੀ। ਅਸੀਂ ਫਿਰ ਗੁਜਰਾਂ ਵਾਲੇ ਦੇ ਵਿੱਚ ਰਹੇ ਹਾਂ। ਅਸਲ ਫਿਰ ਦੋ ਜਣੇ ਪਿੰਡ ਦੇ, ਤੀਸਰਾ ਸਾਡੇ ਕੋਲ ਆ, 3 ਜਣੇ। ਵੱਡਾ ਨਹੀਂ ਆਇਆ। ਗੁਜਰਾਂ ਵਾਲੇ ਦੇ ਵਿੱਚ ਵਿਆਹ ਵੀ ਫਿਰ ਇੱਥੇ ਹੀ ਹੋਏ। ਸਹੀ। ਕੰਮ ਵੀ ਫਿਰ ਇੱਥੇ ਹੀ ਹੋਇਆ। ਠੀਕ ਹੈ। ਕਿਰਾਏ ਤੇ ਵੀ ਹੋ ਗਿਆ। ਠੀਕ ਹੈ। ਵਿਆਹ ਵੀ ਰੱਬ ਨੇ ਕਰਤੇ। ਜਵਾਨ ਹੋ ਗਏ ਨਾ ਬੇਚਾਰਾ ਕੰਮ ਕਰ। ਹਾਂਜੀ। ਪੈਸੇ ਵੀ ਚਾਰੇ ਦੀ ਕਮਾਲ ਹੈ। ਸਹੀ ਹੈ। ਵਿਆਹ ਵੀ ਠੀਕ ਠਾਕ ਕੀਤਾ। ਵੱਡੇ ਦਾ ਵੀ ਤੇ ਮੇਰਾ ਵੀ ਹੋ ਗਿਆ। ਮੇਰਾ ਪਹਿਲੋਂ ਹੋ ਗਿਆ, ਉਹਦਾ ਮਗਰੋਂ ਹੋਇਆ। ਗੁਜਰਾਂ ਵਾਲੇ ਤੁਸੀਂ ਰਹੇ। ਅੱਛਾ, ਹੰਬੜਾ ਪਿੰਡ ਯਾਦ ਕਰਦੇ ਰਹੇ? ਹੰਬੜਾ ਨੂੰ ਯਾਦ ਕਰਦੇ ਰਹੇ ਤੁਸੀਂ? ਯਾਦ ਆਂਦਾ ਰਿਹਾ ਕਿਤੇ ਨਾ ਕਿਤੇ? ਕੀ ਰੋਜ਼ ਹੀ ਯਾਦ ਆਉਂਦਾ। ਅੱਛਾ, ਉਵੇਂ ਹੀ ਦੱਸਦਾ। ਖਾਬਾਂ ਆਂਦੀਆਂ? ਖਾਬ ਚ ਨਹੀਂ ਹੁੰਦੀ, ਨਕਸ਼ਾ ਕੱਟ ਲਿਆ। ਨਕਸ਼ਾ ਕੱਟ ਲਿਆ ਅੱਖਾਂ ਦੇ ਸਾਹਮਣੇ। ਦਿਲ ਕਰਦਾ ਆਪਣਾ ਪਿੰਡ ਪਿਛਾ ਹੰਬੜਾ ਵੇਖੇ, ਕੋਈ ਮੌਕਾ ਮਿਲੇ ਕਿਸ ਤਰ੍ਹਾਂ ਦਾ, ਕੋਈ ਵੀਜ਼ਾ, ਕੋਈ ਪਰਮਿਟ ਦੇ? ਮੌਕੇ ਦੀ ਗੱਲ ਸੁਣ ਲਾ, ਹੁਣ ਤਾਂ ਬੁੱਢੇ ਜਾਨੀ ਤਬਦੀਲੀ ਫੇਰ ਮੈਂ ਕਹਿੰਦਾ ਕਰ ਦੇਣਾ। ਤੇਰੀ ਮਿੰਟ ਤੋਂ ਪਹਿਲੇ ਹੰਬੜਾ ਹੋ। ਅੱਛਾ, ਮਤਲਬ ਤੁਸੀਂ ਇੱਥੇ ਸਾਰਾ ਕੁਝ ਛੱਡ ਛੁਡਾ ਕੇ ਤੁਸੀਂ ਹੰਬੜਾ ਟੁਰ ਜਾਓ। ਠੀਕ ਨਹੀਂ, ਮਤਲਬ ਇਲਾਕਾ ਜਿੱਥੇ ਬੰਦਾ ਜੰਮਿਆ ਪਲਿਆ ਨੇ। ਮੈਂ ਤੈਨੂੰ ਇੰਡੀਆ ਦੀ ਗੱਲ ਸੁਣਾਣਾ। ਉਹ ਇੱਥੇ ਕਿ 4 ਬੱਚੇ ਹੁਣ ਤੇ ਉਂਝ ਮਰ ਜਾਂਦੇ, ਕੋਈ ਪੁੱਛਦਾ ਨਹੀਂ ਕਿੱਧਰ ਨੂੰ ਜਾਣਾ, ਕਿੱਥੇ ਤੂੰ ਚੱਲਿਆ। ਉਹ ਉੱਥੇ ਸਾਨੂੰ ਪੁੱਛਿਆ ਵੀ ਕੋਈ ਨਹੀਂ, ਮਾਈ ਦਾ ਲਾਲ ਕੋਈ ਸਾਨੂੰ ਆ ਕੇ ਇੰਜ ਨਹੀਂ ਕਰ ਸਕਦਾ, ਨਾ ਗਾਲ ਕੱਢ ਸਕਦਾ, ਨਾ ਕੋਈ। ਸਿੱਖਾਂ ਜਾਈਏ ਜਾਂ ਮੁਸਲਮਾਨਾਂ ਜਾਈਏ, ਸਹੀ ਸਕੂਨ ਤਾਂ ਉਹ ਹੁੰਦਾ ਕੋਈ ਪੁੱਛਣ ਵਾਲਾ ਹੀ ਨਾ ਹੋਵੇ। ਆਪਣੀ ਜ਼ਿੰਦਗੀ ਆਪ ਹੀ ਬਦਲ ਕੇ ਕੋਈ ਪੁੱਛਣ ਵਾਲਾ ਨਾ ਹੋਵੇ। ਇੱਥੇ ਰਾਤ ਨੂੰ ਬਾਹਰ ਪੈ ਜਾਈਏ ਛੁਰੀ ਮਾਰ। ਅੱਛਾ, ਹੁਣ ਤੁਹਾਡੀ ਗੱਲਬਾਤ ਸੁਣਨੀ ਹੈ, ਅਸੀਂ ਰਿਕਾਰਡ ਕਰ ਲਈ, ਤੁਹਾਡੀ ਫਿਲਮ ਬਣਾ ਲਈ। ਜਿੰਨੀਆਂ ਤੁਸੀਂ ਗੱਲਾਂ ਕੀਤੀਆਂ, ਆਪਣੇ ਹੰਬੜਾਂ ਦੀਆਂ ਬੜੀਆਂ ਤਾਰੀਫਾਂ ਕੀਤੀਆਂ, ਕਿਉਂਕਿ ਤਾਰੀਫਾਂ ਦੇ ਲਾਇਕ ਵੀ ਸੀ। ਬੜਾ ਠੰਡਾ ਇਲਾਕਾ ਸੀ। ਹਾਂਜੀ, ਦਰਿਆ ਦੇ ਕੰਢੇ ਤੇ ਵਸਦਾ ਸੀ। ਗਰਮੀ ਤੋਂ ਹੀ ਗਰਮੀ ਸੀ ਨਾ ਜਿਹੜੀ, ਤੇ ਜਦੋਂ ਦੀ ਨਿਕਲਦੇ ਸੀ ਨਾ, ਤੇ ਉਹ ਜਿਵੇਂ ਤੰਦੂਰ ਚੋਂ ਨਹੀਂ ਲੰਮ ਨਿਕਲਦੀ। ਅੱਛਾ, ਜਿਹੜੇ ਰੇਤਲੀ ਜ਼ਮੀਨ ਹਾਂਜੀ, ਉਹਦੇ ਤੋਂ ਲੰਮ ਨਿਕਲਦੀ ਹੁੰਦੀ ਸੀ। ਅੱਛਾ। ਹਾਂਜੀ, ਜਾਨੀ ਆਪਣਾ। ਪਰ ਰਾਤ ਅਸੀਂ ਮਹਿਸੂਸ ਨਹੀਂ ਸੀ ਕਰਦੇ। ਰਾਤ ਵੀ ਤੇ ਓਨੀ ਠੰਡੀ ਹੋ ਜਾਂਦੀ ਸੀ ਨਾ। ਓਨੀ ਰਾਤ ਠੰਡੀ ਹੋ ਜਾਣੀ। ਠੀਕ। ਉਹੀ ਰੇਤ ਜਿਹੜੀ ਹੈ ਨਾ, ਉੱਥੇ ਰਾਤ ਨੂੰ ਜਾ ਕੇ ਉੱਤੇ ਲੇਟਣਾ, ਕੁੜੀਆਂ ਨੇ ਵੀ ਮੁੰਡਿਆਂ ਨੇ ਵੀ ਖੇਡਣਾ, ਵੀ ਭਾਵੇਂ 12 ਵਜ ਜਾਣ, ਭਾਵੇਂ 1 ਵਜ ਜਾਵੇ, ਬੰਦੇ ਨਹੀਂ ਚੜਦਾ। ਅੱਛਾ ਬਾਬਾ ਜੀ, ਹੁਣ ਤੁਹਾਡੀ ਜਿਹੜੀ ਗੱਲਬਾਤ ਹੈ ਨਾ, ਉਹ ਅਸੀਂ ਰਿਕਾਰਡ ਕਰ ਲਈ, ਫਿਲਮ ਬਣਾ ਲਈ। ਉਹ ਗੋਪੀ ਹੋ ਗਿਆ, ਲਾਲੂ ਹੋ ਗਿਆ ਦੁਕਾਨਦਾਰ, ਉਹ ਤੇ ਕਿੱਥੇ ਰਹੇ ਹੋਣੇ? ਬੱਗੂ ਹੋ ਗਿਆ, ਕਿੱਥੇ ਰਹੇ ਹੋਣੇ? ਉਹਨਾਂ ਦੀਆਂ ਜਿਹੜੀਆਂ ਨਸਲਾਂ ਨੇ, ਉਹਨਾਂ ਤੁਹਾਡੀ ਗੱਲਬਾਤ ਸੁਣਨੀ ਹੈ, ਕਿਸੇ ਨਾ ਕਿਸੇ ਆਵਾਜ਼ ਨਾਲ ਗੱਲ ਪਹੁੰਚ ਜਾਣੀ ਹੈ, ਤੇ ਉਹ ਦੱਸਣਗੇ ਸਾਨੂੰ ਕਿ ਆਪਣਾ ਵਈ ਆ ਬਾਬੇ ਨੇ ਸਾਡੇ ਪੜਦਾਦਿਆਂ ਦਾ ਨਾਂ ਲਏ ਜਾਂ ਦਾਦਿਆਂ ਦੇ ਨਾਂ ਲਏ, ਕੋਈ ਉਹਨਾਂ ਦੇ ਨਾਮੇ ਕੋਈ ਸੁਨੇਹਾ, ਕੋਈ ਜਿਹੜਾ ਕੋਈ ਯਾਰ ਸੱਜਣ ਸੀ। ਹੁਕਮੀ। ਅੱਛਾ, ਕੱਤੀ ਉਹ ਸਾਡੇ ਘਰ ਦੇ ਨਾਲ ਸੀ। ਹੁਕਮੀ। ਅੱਛਾ, ਉਹ ਬੀਬੀ ਸੀ ਜਾਂ ਬੰਦਾ ਸੀ? ਬੀਬੀ ਸੀ ਜਾਂ ਬੰਦਾ ਸੀ। ਅੱਛਾ, ਉਹਦਾ ਪੁੱਤਰ ਸੀ। ਉਹ ਸਾਨੂੰ ਲੁਧਿਆਣੇ ਨਾਲ ਲਿਜਾਂਦਾ ਹੁੰਦਾ ਸੀ, ਉਹ ਲਿਆਉਂਦਾ ਹੁੰਦਾ ਸੀ, ਆਪਣਾ ਦੁਕਾਨ ਕੀਤੀ ਸੀ ਉਹਨਾਂ ਨੇ। ਦੁਕਾਨ ਦਾ ਸੌਦਾ ਲਿਆਂਦੇ ਰਹੇ ਸੀ। ਅੱਛਾ,
ਸਮਝਾਈ ਹਾਂ ਤੇ ਜਿਹੜੇ ਉਹ ਦੂਜੇ ਤੁਹਾਡੇ ਹਾਨ ਦਾ ਸੀ ਹਾਂ ਹੁਕਮੀ ਤੁਹਾਡੇ ਹਾਨ ਦਾ ਸੀ ਜਾਂ ਵੱਡਾ ਸੀ ਉਹ ਮੇਰੇ ਨਾਲ ਜਦ ਵੱਡਾ ਹੁਕਮੀ ਦਾ ਪੁੱਤਰ ਹਾਂ ਹੁਕਮੀ ਦਾ ਪੁੱਤ ਪੁੱਤਰ ਤੁਹਾਡੇ ਨਾਲ ਥੋੜਾ ਜਿਹਾ ਵੱਡਾ ਸੀ ਅੱਛਾ ਹੋ ਸਕਦਾ ਉਹ ਵੀ ਹੋਵੇ ਉਹ ਵੀ ਹੋ ਕੀ ਪਤਾ ਵਿੱਚੋਂ ਕੋਈ ਨਾ ਕੋਈ ਤੇ ਹੈ ਹੋਵੇਗਾ ਉਹ ਮੈਂ ਇੱਥੇ ਫਿਰਦੇ ਆ ਉਹਨਾਂ ਦਾ ਵੀ ਕੋਈ ਹੈ ਹੀ ਹੋ ਸਕਦਾ ਕੋਈ ਬਾਬਾ ਆਪਣਾ ਅੜਿਆ ਹੋਵੇ ਕੋਈ ਤਾਂ ਕੀ ਸੁਨੇਹਾ ਦਿੰਦੇ ਹੋ ਕੋਈ ਸੁਨੇਹਾ ਲਾਓ ਉਹਨਾਂ ਨੂੰ ਕੀ ਤੁਸੀਂ ਵੇਖਣਾ ਚਾਹੁੰਦੇ ਹੋ ਪਿੰਡ ਹੰਬੜਾ ਦੀ ਕਿਹੜੀ ਜਗ੍ਹਾ ਕਿਹੜਾ ਐਸਾ ਪੁਆਇੰਟ ਕਿ ਤੁਹਾਨੂੰ ਤਸਵੀਰਾਂ ਦੇ ਰਾਹੀਂ ਅਸੀਂ ਵਹਾ ਸਕੀਏ ਇਹ ਮੈਂ ਤੇ ਮੇਰੀ ਗੱਲ ਸੁਣ ਅਸੀਂ ਹੰਬੜਾ ਦੇ ਵਿੱਚ ਰਿਹਾ ਪਿੰਡ ਅਸੀਂ ਸਾਰਾ ਜਾਣਦੇ ਆ ਤੇ ਮੈਂ ਪੂਰਾ ਨਕਸ਼ਾ ਆਪਣੀ ਨਿਗਾਹ ਚ ਕੱਢ ਸਕਦਾ ਆਪਣੇ ਪਿੰਡ ਦਾ ਸਹੀ ਹੈ ਲੋ ਜੀ ਬਾਬਾ ਦੂਸਰੇ ਵੀ ਨਿਗਾਹ ਦੇ ਉਹ ਮਾਮਿਆਂ ਦਾ ਪਿੰਡ ਜਿੱਥੇ ਜਿੱਥੇ ਜਾਣੀ ਮੈਂ ਘੁੰਮਿਆ ਉਹ ਸਾਰਾ ਹੀ ਮੈਂ ਸਾਰਾ ਕੁਝ ਚੇਤੇ ਹੈ ਮੈਂ ਨਕਸ਼ਾ ਲਾ ਸਕਦਾ ਸਹੀ ਐਡੀ ਕੋਈ ਗੱਲ ਨਹੀਂ ਚਲੋ ਸਹੀ ਠੀਕ ਹੈ ਬਾਬਾ ਜੀ ਫਿਰ ਬਹੁਤ ਸ਼ੁਕਰੀਆ ਬਹੁਤ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਉਹ ਪੁਰਾਣੀਆਂ ਯਾਦਾਂ ਨੂੰ ਠੀਕ ਹੈ ਤੇ ਇਦੋਂ ਪਹਿਲੇ ਵੀ ਤੁਹਾਨੂੰ ਇਹ ਗੱਲਾਂ ਕਿਸੇ ਨੇ ਪੁੱਛੀਆਂ ਆਪਣੀ ਫੈਮਿਲੀ ਚੋਂ ਨਹੀਂ ਹਾਂ ਮੈਂ ਆਪ ਗੱਲ ਕਰਦਾ ਕਿਸੇ ਦੇ ਨਾਲ ਮੈਨੂੰ ਪੁੱਛਦਾ ਕੋਈ ਨਹੀਂ ਅੱਛਾ ਠੀਕ ਉਹਦੇ ਨਾਲ ਹੀ ਤਾਂ ਗੱਲ ਹੁੰਦੀ ਨਹੀਂ ਸ਼ੌਂਕ ਦੀ ਗੱਲ ਹੁੰਦੀ ਤੇ ਨਾ ਸਾਡਾ ਪੁੱਤਰ ਹਾਂ ਇਮਰਾਨ ਭਾਈ ਤੁਹਾਨੂੰ ਪੁੱਛਦਾ ਮੈਨੂੰ ਗੱਲਾਂ ਉਧਰਲੀਆਂ ਪੁੱਛੀਆਂ ਅਰੇ ਨੇ ਬੜੇ ਵਡੇਰੇ ਉਧਰ ਮੈਂ ਜਾਣਨਾ ਇਹ ਭਾਵੇਂ ਸਾਡੇ ਹੱਥਾਂ 'ਚ ਜੰਮੇ ਆ ਹਾਂ ਸਹੀ ਮੈਨੂੰ ਸ਼ੌਂਕ ਦੀ ਉਹਨੇ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਉਹਦੀ ਰੀਤਾ ਵੀ ਸਾਨੂੰ ਸੱਦ ਲਿਆ ਚਲੋ ਅਜ਼ਾਨ ਹੋਣ ਲੱਗੀ ਚਲੋ ਸਹੀ ਹੈ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਸਲਾਮਤ ਰਹੋ ਓਕੇ ਜੀ ਅੱਲਾਹ